ਸਰਕਾਰ ਤੋਂ। ਸਰਕਾਰ ਆਪਣੇ ਬਾਰੇ ਸ਼ਰਮਾ ਜੀ ਕਿੰਨਾ ਜ਼ੋਰ ਲਾਉਂਦੀ ਹੈ ਵੀ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ। ਸੌਆਂ ਕਰੋੜਾਂ ਦੇ ਵਿਗਿਆਪਨ ਦਿੱਤੇ ਜਾਂਦੇ ਆ। ਪੰਜਾਬ ਦੇ ਵਿੱਚ ਇਹ ਚਰਚਾ ਅਕਸਰ ਹੀ ਰਹਿੰਦੀ ਹੈ ਕਿ ਸਰਕਾਰ ਵਿਗਿਆਪਨ ਦੇਣ ਦੇ ਮਾਮਲੇ 'ਚ, ਇਸ਼ਤਿਹਾਰ ਦੇਣ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ, ਔਰ ਜਿਹੜੇ ਨੇੜੇ ਤੇੜੇ ਹੁੰਦੇ ਉਹਨਾਂ ਨੂੰ ਰੱਜਵੇਂ, ਜਿਵੇਂ ਆਪਾਂ ਡੱਕਵੇਂ ਪੈਸੇ, ਪੰਜਾਬੀ 'ਚ ਇੱਕ ਲਫ਼ਜ਼ ਹੈ ਡੱਕਵੇਂ ਪੈਸੇ ਦਿੱਤੇ ਆ। ਈਵੈਂਟ ਮੈਨੇਜਮੈਂਟ ਨੂੰ ਲੈ ਕੇ ਹਮੇਸ਼ਾ ਸਰਕਾਰ ਦੀ ਆਲੋਚਨਾ ਹੁੰਦੀ ਰਹਿੰਦੀ ਹੈ। ਇਹ ਗੱਲ ਕਿੱਥੋਂ ਨਿਕਲੀ ਸ਼ਰਮਾ ਜੀ ਕਿ ਜਨਾਬ ਸਰਕਾਰ ਚਲਾਓ ਸਾਈਕਲ ਨਹੀਂ? ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਹੇਠ ਕੱਲ ਨਸ਼ੇ ਦੀ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ, ਨਸ਼ੇ ਨੂੰ ਪੰਜਾਬ ਚੋਂ ਬਾਹਰ ਕਰਨ ਲਈ ਇੱਕ ਵੱਡੀ ਸਾਈਕਲ ਰੈਲੀ ਕੀਤੀ ਗਈ ਤੇ ਦਾਅਵਾ ਕੀਤਾ ਗਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਹੈ ਜੀ, ਕਿ ਜਿਸ 'ਚ 35,000 ਦੇ ਕਰੀਬ ਦਾਅਵਾ ਕੀਤਾ ਗਿਆ ਕਿ ਸਾਈਕਲ ਚਲਾਉਣ ਵਾਲਿਆਂ ਨੇ, ਨੌਜਵਾਨਾਂ ਨੇ ਹਿੱਸਾ ਲਿਆ। ਮੈਂ ਦੱਸ ਦੇਵਾਂ ਦਰਸ਼ਕਾਂ ਨੂੰ ਕਿ ਇਹ ਰੈਲੀ ਵੀ ਲੁਧਿਆਣੇ 'ਚ ਸੀ ਜੀ। ਇਹ ਰੈਲੀ ਵੀ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਸੀ। ਠੀਕ ਹੈ ਜੀ। ਸੋ ਅੱਜ ਕੱਲ ਹੋ ਸਕਦਾ ਜ਼ਿਆਦਾ ਹੀ ਮੋਹ ਉਸ ਇਲਾਕੇ ਨਾਲ, ਉਸ ਥਾਂ ਨਾਲ ਹੈਗਾ। ਹਾਂ, ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਇਹ ਸਮਰਪਿਤ ਸੀ। ਸੋ ਇਸ ਲਈ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਯਾਦ ਕਰਦਿਆਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ, ਉਹਨਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਇਸ ਰੈਲੀ ਦਾ ਆਗਾਜ਼ ਹੋਇਆ। ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਨੇ ਤੇ ਜਦੋਂ ਪਹੁੰਚਦੇ ਨੇ ਤਾਂ ਵੱਡਾ ਇਕੱਠ ਉਹਨਾਂ ਨੂੰ ਦਿਖਦਾ। ਇੱਕੋ ਰੰਗ ਦੀਆਂ ਟੀ-ਸ਼ਰਟਾਂ, ਇੱਕੋ ਤਰ੍ਹਾਂ ਦੇ ਬੈਨਰ, ਇੱਕੋ ਤਰ੍ਹਾਂ ਦੇ ਪੋਸਟਰ। ਤੇ ਫਿਰ ਜਿੱਥੇ ਇਕੱਠ ਹੋਵੇ ਤੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਗੱਲਾਂ ਵੀ ਔੜਦੀਆਂ ਨੇ। ਉਹਨਾਂ ਨੇ ਆਪਣਾ ਭਾਸ਼ਣ ਵੀ ਦਿੱਤਾ, ਝੰਡਾ ਵੀ ਲਹਿਰਾਇਆ ਤੇ ਰੈਲੀ ਨੂੰ ਰਵਾਨਗੀ ਵੀ ਕੀਤੀ ਤੇ 13 ਕਿਲੋਮੀਟਰ ਖੁਦ ਸਾਈਕਲ ਚਲਾਇਆ। ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਜੀ ਮੈਂ ਦੇਖ ਰਿਹਾ ਨੌਜਵਾਨ ਪੰਜਾਬ ਸਵੇਰ ਤੋਂ ਖੜੇ ਨੇ, 5:30 ਵਜੇ, 5 ਵਜੇ ਤੋਂ ਤੁਸੀਂ ਆਏ ਹੋ। ਸੋ ਮੈਦਾਨਾਂ 'ਚ ਨਿੱਤਰਨ ਵਾਲੇ ਨੌਜਵਾਨਾਂ ਤੋਂ ਅੱਜ ਇਹ ਦੇਖੋ ਆਪਾਂ ਸਾਂਝੀ ਰੈਲੀ ਕਰ ਰਹੇ ਹਾਂ। ਸੋ ਜਿਹੜੇ ਨੌਜਵਾਨ ਆਏ ਸੀ ਉਹ ਮੁੱਖ ਮੰਤਰੀ ਸਾਹਿਬ ਨਾਲ ਸਾਈਕਲ ਚਲਾਉਂਦੇ ਨਜ਼ਰ ਨਹੀਂ ਆਏ। ਠੀਕ ਹੈ। ਜਦੋਂ ਮੁੱਖ ਮੰਤਰੀ ਸਾਹਿਬ ਸਾਈਕਲ ਚਲਾ ਰਹੇ ਸੀ ਤਾਂ ਆਲੇ ਦੁਆਲੇ ਉਹੀ ਅਮਲਾ ਫਾਲਾ, ਬੇਸ਼ੱਕ ਝੱਗੀਆਂ ਝੁੱਗੀਆਂ ਉਹਨਾਂ ਨੇ ਉਹੀਆਂ ਹੀ ਪਾਈਆਂ ਸੀ, ਪਰ ਸਭ ਨੂੰ ਪਤਾ ਸੀ ਕਿ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੇ ਚਮਚੇ, ਉਹਨਾਂ ਦੀਆਂ ਕੜਛੀਆਂ ਨਾਲ ਮਗਰ ਭੱਜੀਆਂ ਆ ਰਹੀਆਂ ਜੀ। ਸੋ ਮਤਲਬ ਕਹਿੰਦੇ ਤੁਸੀਂ ਆਲੇ ਦੁਆਲੇ ਵਾਲੇ ਖੇਤਰਾਂ ਤੋਂ ਕਹਿੰਦੇ ਹੋ ਜੀ ਹਥਿਆਰ ਜਮ੍ਹਾਂ ਕਰਾ ਦਿਓ ਤਾਂ ਆਵਾਂਗੇ, ਕਦੇ ਕਹਿੰਦੇ ਸਿਕਿਉਰਿਟੀ ਰੱਖਣੀ ਆ। ਭਾਈ ਪੰਜਾਬ ਦਾ ਨੌਜਵਾਨ ਤੁਹਾਡੇ ਨਾਲ ਸਾਈਕਲ ਚਲਾ ਰਿਹਾ ਤੇ ਵਿੱਚ ਚਲਾ ਲਓ ਉਹਨਾਂ ਦੇ, ਹੁਣ ਦੂਰੀ ਕਿਉਂ? ਚਲੋ, ਮਸਲਾ ਸੀ ਨਸ਼ੇ ਨੂੰ ਲੈ ਕੇ ਜੀ। ਕੀ ਪੰਜਾਬ ਚੋਂ ਨਸ਼ਾ ਮੁੱਕ ਗਿਆ? ਕੀ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਚੋਂ ਸਰਿੰਜਾਂ ਲੈ ਕੇ ਟਿਫਨ ਦੇ ਡੱਬੇ ਫੜਾਤੇ ਮਾਨ ਸਾਹਿਬ? ਕੀ ਪੰਜਾਬ ਨਸ਼ਾ ਮੁਕਤ ਹੋ ਗਿਆ? ਪਰ ਕੱਲ ਵਾਲੀਆਂ ਗੱਲਾਂ ਚੋਂ ਲੱਗਿਆ ਕਿ ਹੋ ਗਿਆ। ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਹੁਣ ਰੰਗਲਾ ਪੰਜਾਬ ਬਣਦਾ ਜਾ ਰਿਹਾ, ਪੰਜਾਬ ਹੁਣ ਗਿੱਧੇ ਭੰਗੜੇ ਵਾਲਾ ਪੰਜਾਬ ਬਣਦਾ ਜਾ ਰਿਹਾ, ਪੰਜਾਬ ਹੁਣ ਨਸ਼ਾ ਮੁੱਕਦਾ ਜਾ ਰਿਹਾ। ਕਿਉਂਕਿ ਹਰ ਮਹੀਨੇ ਪੁਲਿਸ ਅਧਿਕਾਰੀ ਬੈਠਦੇ ਨੇ, ਅੰਕੜੇ ਗਿਣਾਉਂਦੇ ਨੇ ਕਿ ਇੰਨੇ ਪਰਚੇ, ਇੰਨੀ ਬਰਾਮਦਗੀ, ਇੰਨਾ ਫੜਿਆ ਤੇ ਆਹ ਲਓ ਜੀ ਪੰਜਾਬ ਚੋਂ ਨਸ਼ਾ ਮੁੱਕਣ ਲੱਗ ਗਿਆ। ਸੋ ਉਸ ਹਵਾਲੇ ਨਾਲ ਕੱਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਹੁਣ ਨਸ਼ਾ ਮੁਕਤ ਹੁੰਦਾ ਜਾ ਰਿਹਾ ਹੈ ਤੇ ਵਿਰੋਧੀਆਂ ਨੂੰ ਡਰ ਲੱਗਦਾ। ਤੇ ਆਹ ਦੇਖੋ ਜੀ ਅਸੀਂ ਅੱਜ ਸਾਈਕਲ ਰੈਲੀ ਕਰਕੇ ਇੱਕ ਨਵਾਂ ਇਤਿਹਾਸ ਸਿਰਜਤਾ। ਜਿਹੜੇ ਨੌਜਵਾਨਾਂ ਨੂੰ ਕਹਿੰਦੇ ਨੇ ਨਸ਼ੇੜੀ ਨੇ, ਉਹ ਤਾਂ ਸਵੇਰੇ 5 ਵਜੇ ਗਰਾਊਂਡ 'ਚ ਆ ਜਾਂਦੇ ਜੀ। ਸੋ ਇਸ ਹਵਾਲੇ ਨਾਲ ਉਹ ਸਾਈਕਲ ਰੈਲੀ ਦੇ ਰਾਹੀਂ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਪੰਜਾਬ ਨਸ਼ਾ ਮੁਕਤ। ਜੇਕਰ ਏਦਾਂ ਹੀ ਨਸ਼ਾ ਮੁਕਤ ਹੈ ਪ੍ਰਵੀਨ ਜੀ, ਫਿਰ ਤਾਂ ਅਕਾਲੀਆਂ ਦੇ ਸਮੇਂ ਵੀ ਨਸ਼ਾ ਮੁਕਤ ਸੀ। ਅਕਾਲੀਆਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਸੀ ਕਿੱਥੇ ਆ ਨਸ਼ਾ, ਵਿਰੋਧੀ ਰੌਲਾ ਪਾਉਂਦੇ ਆ। ਤਾਂ ਰਾਹੁਲ ਗਾਂਧੀ ਆ ਕੇ ਹੁਣ ਸਾਨੂੰ ਬਦਨਾਮ ਕਰੀ ਜਾਂਦਾ। ਫਿਰ ਕਾਂਗਰਸੀਆਂ ਦਾ ਰਾਜ ਆ ਗਿਆ। ਕਾਂਗਰਸੀ ਤਾਂ ਕਹਿੰਦੇ 4 ਹਫ਼ਤਿਆਂ 'ਚ ਮੁਕਾ ਦਾਂਗੇ। ਕੈਪਟਨ ਸਾਹਿਬ ਨੂੰ ਪੁੱਛਿਆ ਕਿ ਭਾਈ ਹੁਣ ਤਾਂ 4 ਸਾਲ ਲੰਘ ਨਾ, ਹੋਰ ਕਿਵੇਂ ਮੁੱਕਣਾ ਹੁੰਦਾ? ਕਹਿੰਦੇ ਇੰਨਾ ਬੰਦੇ ਅੰਦਰ ਦੇ ਤੇ ਇੰਨੇ ਫੜ ਲਏ, ਲੱਖ ਦਾ ਤੋੜਤਾ। ਕਹਿੰਦੇ ਹੁਣ ਮਤਲਬ ਇਸੇ ਨੂੰ ਲੱਖ ਤੋੜਨਾ ਕਹਿੰਦੇ ਸੀ ਉਹ, ਤੇ ਉਹੀ ਜਿਹਾ ਲੱਖ ਹੁਣ ਆਪ ਵਾਲੇ ਤੋੜੀ ਜਾਂਦੇ ਨੇ। ਉਹ ਕਹਿੰਦੇ ਅਸੀਂ ਅੰਦਰ ਦੇਤੇ ਜੀ ਬੰਦੇ, ਆਹ ਫੜ ਲਏ ਜੀ। ਕਿੱਥੇ ਗਏ ਵੱਡੇ ਮਗਰਮੱਛ? ਕਿੱਥੇ ਗਈਆਂ ਵੱਡੀਆਂ ਮੱਛੀਆਂ ਜੀ? ਚਿੱਟੇ ਦੀ ਆਮਦ ਕਿੰਨੀ ਕੁ ਰੁਕ ਗਈ? ਸਾਰਾ ਸੱਚ ਪੰਜਾਬ ਜਾਣਦਾ। ਹਰ ਮਾਂ ਪਿਓ ਨੂੰ ਫਿਕਰ ਰਹਿੰਦਾ ਜਦੋਂ ਜਵਾਕ ਘਰੋਂ ਬਾਹਰ ਜਾਂਦਾ ਕਿ ਸ਼ਾਮ ਨੂੰ ਪਤਾ ਨਹੀਂ ਕਿਸ ਰੂਪ 'ਚ ਪਰਤੂਗਾ। ਬਿਲਕੁਲ ਸਹੀ। ਤੇ ਪਰ ਮਾਨ ਸਾਹਿਬ ਕਹਿੰਦੇ ਕਿ ਇਸੇ ਲਈ ਇਹ ਸਵਾਲ ਉੱਠਿਆ ਕਿ ਜਨਾਬ ਇਹ ਈਵੈਂਟ ਕਰਨੇ ਹੁੰਦੇ ਆ ਕਲੱਬਾਂ ਨੇ, ਈਵੈਂਟ ਕਰਨੇ ਹੁੰਦੇ ਆ ਸੰਸਥਾਵਾਂ ਨੇ, ਈਵੈਂਟ ਕਰਨੇ ਹੁੰਦੇ ਆ ਕੰਪਨੀਆਂ ਨੇ, ਈਵੈਂਟ ਕਰਨੇ ਹੁੰਦੇ ਆ ਅਦਾਰਿਆਂ ਨੇ, ਸਰਕਾਰਾਂ ਨੇ ਨਹੀਂ। ਸਰਕਾਰਾਂ ਨੇ ਐਕਸ਼ਨ ਲੈਣਾ ਹੁੰਦਾ ਹੈ, ਸਰਕਾਰਾਂ ਨੇ ਕਾਰਵਾਈ ਕਰਨੀ ਹੁੰਦੀ ਹੈ, ਸਰਕਾਰਾਂ ਨੇ ਸਰਕਾਰ ਵਾਂਗ ਕੰਮ ਕਰਨਾ ਹੁੰਦਾ ਹੈ। ਤੇ ਇੱਥੇ ਕਹਿੰਦੇ ਕਿ ਸਾਈਕਲ ਚਲਾ ਕੇ ਨਸ਼ਾ ਮੁੱਕ ਜਾਣਾ। ਜਨਾਬ ਸਰਕਾਰ ਚਲਾਓ, ਸਾਈਕਲ ਨਹੀਂ ਜੀ। ਚਲੋ, ਮਾਨ ਸਾਹਿਬ ਨੇ ਉਸ ਪ੍ਰੋਗਰਾਮ ਦੇ ਦੌਰਾਨ ਇੱਕ ਗੱਲ ਅਹਿਮ ਕਹੀ ਕਿ ਆਹ ਦੇਖ ਲਓ ਜਿਹੜੇ ਪੰਜਾਬ ਨੂੰ ਬਦਨਾਮ ਕਰਦੇ ਆ, ਪੰਜਾਬ ਆ ਖੜਾ, ਪੰਜਾਬ ਆ ਵੀ ਆ।
ਜੀ ਇੱਕ ਪੰਜਾਬ ਤੁਸੀਂ ਕੱਲ ਆਪਣੇ ਕੈਮਰਿਆਂ ਰਾਹੀਂ ਦਿਖਾ ਰਹੇ ਸੀ, ਇੱਕ ਪੰਜਾਬ ਮੈਂ ਦੱਸ ਦਿੰਦਾ। ਸਾਈਕਲ ਰੈਲੀ ਦੇ 24 ਘੰਟਿਆਂ ਦੇ ਦਰਮਿਆਨ ਜੀ ਮਾਨ ਸਾਹਿਬ ਦੀ ਸਾਈਕਲ ਰੈਲੀ ਪੰਜਾਬ ਸਰਕਾਰ ਵੱਲੋਂ ਪੁਲਿਸ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਜਾ ਕੇ ਸੰਪੰਨ ਹੋਈ। ਉਹ ਸਾਈਕਲ ਰੈਲੀ ਦੇ 24 ਘੰਟਿਆਂ ਦਰਮਿਆਨ, ਅਗਲੇ ਪਿਛਲੇ 24 ਘੰਟਿਆਂ ਦਰਮਿਆਨ ਜਿਹੜਾ ਪੰਜਾਬ ਤੁਸੀਂ ਦਿਖਾ ਰਹੇ ਸੀ ਗਰਾਊਂਡ 'ਚ ਖੜ ਕੇ ਆਪਣੇ ਕੈਮਰਿਆਂ ਨਾਲ, ਉਸ ਪੰਜਾਬ ਕੈਮਰੇ ਤੋਂ ਨਜ਼ਰ ਹਟਾ ਕੇ ਦੇਖੋ, ਪੰਜਾਬ ਆ ਵੀ ਆ। ਅਬੋਹਰ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ। ਇਹ ਉਸੇ ਸਾਈਕਲ ਰੈਲੀ ਦੇ 24 ਘੰਟੇ ਦਰਮਿਆਨ ਦੀਆਂ ਘਟਨਾਵਾਂ ਦੱਸ ਰਿਹਾ ਮੈਂ, 5-6 ਕੇ ਘਟਨਾਵਾਂ ਇਹ ਤੋਂ ਵੀ ਵੱਧ ਨੇ ਤੇ ਨਿੱਤ ਦਿੰਦੀਆਂ ਨੇ। ਅਬੋਹਰ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ। ਅਬੋਹਰ ਦੇ ਪਿੰਡ ਤੇਲੂਪੁਰਾ ਦੇ 2 ਸਕੇ ਭਰਾ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮਾਰੇ ਗਏ। ਪਿਓ ਨੇ ਕਿਹਾ ਕਿ 10 ਸਾਲਾਂ ਤੋਂ ਨਸ਼ੇ ਦੇ ਆਦੀ ਨੇ, ਮਤਲਬ ਨਸ਼ਾ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ, ਪਰ ਜਾਨ ਚਲੀ ਗਈ ਜਨਾਬ। ਜੇ ਨਸ਼ਾ ਮੁਕਤ ਹੋ ਗਿਆ ਹੁੰਦਾ ਇਹਨਾਂ ਦੀ ਜਾਨ ਨਾ ਜਾਂਦੀ। ਆ ਵੀ ਪੰਜਾਬ ਹੈ। ਪਟਿਆਲਾ 'ਚ 2 ਔਰਤਾਂ ਨਾਲ ਰੇਪ, ਨੂੰ ਜਬਰੀ ਕਾਰ 'ਚ ਲਿਜਾ ਤੇ ਪਾਰਕਿੰਗ 'ਚ ਇੱਕ ਕਹਿੰਦੀ ਕਿ ਮੈਨੂੰ ਧੂ ਕੇ ਲੈ ਗਿਆ ਪਾਰਕ 'ਚ ਜਾ ਕੇ। ਤੋ ਆ ਰੇਪ ਦੀਆਂ 2 ਘਟਨਾਵਾਂ ਪਟਿਆਲੇ ਦੀਆਂ। ਆ ਵੀ ਪੰਜਾਬ ਹੈ ਜਨਾਬ। ਮੋਗਾ 'ਚ ਨਾਬਾਲਗ ਬੱਚੀ ਨਾਲ ਰੇਪ, ਇਹ ਵੀ ਪੰਜਾਬ ਹੈ। ਫਰੀਦਕੋਟ 'ਚ 8 ਸਾਲਾ ਜਵਾਕੜੀ ਨਾਲ ਛੇੜਛਾੜ ਦਾ ਮਾਮਲਾ, ਇਹ ਵੀ ਪੰਜਾਬ ਹੈ। ਲੁਧਿਆਣਾ 'ਚ ATM ਬਦਲ ਕੇ 80,000 ਰੁਪਏ ਕਢਾਏ, ਆ ਵੀ ਪੰਜਾਬ ਹੈ। ਲੁਧਿਆਣਾ 'ਚ SP ਲੁਧਿਆਣੇ 'ਚ ਸੀ ਸਾਈਕਲ ਰੈਲੀ, ਲੁਧਿਆਣੇ 'ਚ SP ਦੇ ਘਰ ਦੇ ਬਾਹਰ ਨੌਜਵਾਨਾਂ ਵੱਲੋਂ ਲੁੱਟਮਾਰ, ਇਹ ਵੀ ਪੰਜਾਬ ਹੈ। ਮੋਗਾ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਦੀ ਮੌਤ, ਆ ਵੀ ਪੰਜਾਬ ਹੈ। ਔਰ ਇਹਨਾਂ ਸਾਰੀਆਂ ਘਟਨਾਵਾਂ ਪਿੱਛੇ 80% 90% ਕਾਰਨ ਨਸ਼ਾ ਹੈ। ਜੀ ਤੇ ਮਾਨ ਸਾਹਿਬ ਆ ਵੀ ਪੰਜਾਬ ਹੈ। ਇਸ ਦੀ ਗੱਲ ਕਦੋਂ ਕਰੋਗੇ? ਈਵੈਂਟ ਮੈਨੇਜਮੈਂਟ ਦੀ ਮਾਹਰ ਸਰਕਾਰ, ਆਪਾਂ ਕਿੰਨੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਆ ਕਿ ਇਸ ਪ੍ਰੋਗਰਾਮਾਂ ਪਿੱਛੇ ਸਰਕਾਰ ਦੀ ਪੰਜਾਬ ਹਤੈਸ਼ੀ ਮਨਸ਼ਾ ਘੱਟ, ਜਿਹੜੀ ਕੰਪਨੀ ਨੇ ਠੇਕਾ ਲੈਣਾ ਪ੍ਰੋਗਰਾਮ ਦਾ ਉਹਦੀ ਮਨਸ਼ਾ ਵੱਧ ਕੰਮ ਕਰਦੀ ਆ। ਪ੍ਰਵੀਨ ਜੀ ਤੁਸੀਂ ਝਾਤ ਮਾਰ ਕੇ ਦੇਖੋ, ਜਿਸ ਦਿਨ ਦੀ ਸਰਕਾਰ ਬਣੀ ਆ ਤੁਹਾਨੂੰ ਹਰ 15 ਦਿਨੀ ਇੱਕ ਨਾ ਇੱਕ ਕੋਈ ਈਵੈਂਟ ਅਜਿਹਾ ਦਿਖੂਗਾ, ਤਿਉਹਾਰਬਾਜੀ, ਬੋਰਡਬਾਜੀ, ਸ਼ੋਸ਼ੇਬਾਜੀ, ਦਿਖਾਵਾ, ਪ੍ਰਦਰਸ਼ਨ, ਉਹ ਸਾਰਾ ਕੁਝ ਹੋਊਗਾ ਤੇ ਉਹਦੀ ਅਦਾਇਗੀ ਸਾਰੀ ਸਰਕਾਰੀ ਖਜ਼ਾਨੇ 'ਚ। ਜਿਵੇਂ ਮੋਟੀਆਂ ਗਣਾਵਾਂ, ਇਹ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਖਰਚਾ ਨਹੀਂ ਕਰਾਂਗੇ, ਬੇਲੋੜਾ ਖਰਚਾ ਨਹੀਂ ਕਰਾਂਗੇ। ਤੇ ਫਿਰ ਸਹੁੰ ਖਟਕੜ ਕਲਾਂ ਦੀ ਬਜਾਏ ਚੰਡੀਗੜ੍ਹ 'ਚ ਵੀ ਚੱਕੀ ਜਾ ਸਕਦੀ ਸੀ। ਖਟਕੜ ਕਲਾਂ ਮੱਥਾ ਟੇਕਣ ਜਾ ਸਕਦੇ ਸੀ ਮਾਨ ਸਾਹਿਬ ਸਵੇਰੇ। ਤੁਸੀਂ ਕੱਲਿਆਂ ਨੇ ਸਹੁੰ ਚੁੱਕੀ, ਕਰੋੜਾਂ ਰੁਪਈਆ ਖਰਚਿਆ ਪੰਜਾਬ ਦਾ। ਸ਼ਹੀਦਾਂ ਦੀ ਧਰਤੀ ਨੂੰ ਨਮਨ ਕਰਨਾ ਸੀ, ਤੁਸੀਂ ਸੱਜਰੇ ਜਾ ਕੇ ਕਰਦੇ, ਸਹੁੰ ਸਾਦੇ ਸਮਾਗਮ 'ਚ ਚੱਕਦੇ। ਜੇ ਖਟਕੜ ਕਲਾਂ ਹੀ ਚੱਕਣੀ ਸੀ ਤਾਂ ਕੱਲੇ ਰਾਜਪਾਲ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਜਾਂਦੇ, ਜਾਂ ਆਪ ਉਹਦੀ ਗੱਡੀ 'ਚ ਬੈਠ ਕੇ ਚਲੇ ਜਾਂਦੇ ਕਿ ਏਦਾਂ ਵੀ ਸਹੁੰ ਚੱਕੀ ਜਾ ਸਕਦੀ ਹੈ। ਕਰਦੇ ਉਦਾਹਰਨ ਪੇਸ਼। ਕਰੋੜਾਂ ਕਿਉਂ ਡੁੱਬਿਆ? ਤੁਸੀਂ ਤਾਂ ਸਰਕਾਰ ਨਹੀਂ ਬਣੀ ਸੀ, ਅੰਮ੍ਰਿਤਸਰ 'ਚ ਈਵੈਂਟ ਰੱਖਿਆ, ਢੋਲੀ ਦੇ ਪੈਸੇ, ਹਾਰ ਵਾਲੇ ਦੇ ਪੈਸੇ, ਗੱਡੀਆਂ ਵਾਲੇ ਦੇ ਪੈਸੇ, ਸਰਕਾਰੀ ਬੱਸਾਂ ਨੂੰ ਪੈਸੇ, ਸਾਰਾ ਸਰਕਾਰ ਬਣਨ ਤੋਂ ਪਹਿਲਾਂ ਹੀ ਸਰਕਾਰੀ ਖਜ਼ਾਨਾ ਖੋਲਤਾ ਕੰਪਨੀ ਲਈ। ਉਹ ਤੋਂ ਬਾਅਦ ਆ ਤਾਜ਼ੀਆਂ ਪਿਛਲੇ ਦਿਨਾਂ ਦੀਆਂ ਤੁਹਾਡੇ ਧਿਆਨ 'ਚ ਹੋਣੀਆਂ, ਅੰਮ੍ਰਿਤਸਰ, ਫਿਰ ਪਟਿਆਲੇ, ਫਿਰ 1 ਨਵੰਬਰ ਲੁਧਿਆਣਾ ਇਸੇ ਯੂਨੀਵਰਸਿਟੀ 'ਚ, ਤੇ ਹੁਣ ਸਾਈਕਲ ਰੈਲੀ। ਹਰ 15 ਦਿਨ ਹੁਣ ਇੱਕ ਈਵੈਂਟ ਮਿਲਦਾ। ਪ੍ਰਵੀਨ ਜੀ ਜਦੋਂ ਕੋਈ ਸਰਕਾਰ ਨੇ ਪ੍ਰੋਗਰਾਮ ਕਰਨਾ ਹੋਵੇ ਤਾਂ ਉਹ ਪੁਲਿਸ ਤੰਤਰ ਰਾਹੀਂ, ਜਿਹੜੇ ਜ਼ਿਲ੍ਹੇ 'ਚ ਵੀ ਕਰਨਾ ਹੈ ਉੱਥੇ ਦੇ ਪੁਲਿਸ ਪ੍ਰਸ਼ਾਸਨ ਰਾਹੀਂ, ਉੱਥੇ ਦੇ DC ਰਾਹੀਂ, ਉੱਥੋਂ ਦੇ ਪਬਲਿਕ ਰਿਲੇਸ਼ਨ ਅਫਸਰ ਰਾਹੀਂ ਵੱਖੋ-ਵੱਖ ਪ੍ਰਬੰਧ ਕਰਾਏ ਜਾਂਦੇ ਨੇ ਕਿ ਭਾਈ ਰੋਟੀ ਦਾ ਪ੍ਰਬੰਧ ਕਰੋ, ਥਾਂ ਦਾ ਪ੍ਰਬੰਧ ਕਰੋ, ਪਾਣੀ ਮੰਗਾ ਲਓ, ਤੇ ਉਹ ਅੱਡ-ਅੱਡ ਬਿੱਲ ਬਣਦੇ ਨੇ, ਅੱਡ-ਅੱਡ ਬੰਦਿਆਂ ਨੂੰ ਅਦਾਇਗੀਆਂ ਹੁੰਦੀਆਂ ਨੇ। ਮੈਂ ਕਹਿੰਦਾ ਉਹ 'ਚ ਵੀ ਅਫਸਰ ਇਸ ਦਾ ਪਤਾ ਲੈਂਦੇ ਹੋਣੇ, ਸਾਰੇ ਥਾਂ ਨਹੀਂ, ਜ਼ਿਆਦਾਤਰ ਥਾਵਾਂ ਤੇ, ਪਹਿਲੀਆਂ ਸਰਕਾਰਾਂ ਦੇ ਸਮੇਂ ਵੀ। ਪਰ ਹੁਣ ਇਹ ਸਾਰਾ ਫਾਰਮੂਲਾ ਖਤਮ ਹੋ ਗਿਆ। ਹੁਣ ਇਹ ਸਿੱਧਾ ਪੱਕਾ ਹਿਸਾਬ ਹੈ ਕਿ ਇੱਕੋ ਕੰਪਨੀ ਨੇ ਕੰਮ ਕਰਨਾ, ਉਸੇ ਕੰਪਨੀ ਨੇ ਪਾਣੀ ਮੰਗਾਉਣਾ, ਉਸੇ ਨੇ ਰੋਟੀ ਮੰਗਾਉਣੀ, ਉਸੇ ਨੇ ਝੱਗੇ ਬਣਾਉਣੇ, ਉਸੇ ਨੇ ਟੀ-ਸ਼ਰਟਾਂ ਬਣਾਉਣੀਆਂ, ਉਸੇ ਨੇ ਸਾਈਕਲਾਂ ਤੇ ਪੱਟੀਆਂ ਲਾਉਣੀਆਂ, ਉਸੇ ਨੇ ਗੇਟ ਬਣਾਉਣੇ, ਉਸੇ ਨੇ ਵੱਡੇ ਬੋਰਡ ਟੰਗਣੇ, ਉਸੇ ਨੇ ਛੋਟੇ ਬੋਰਡ ਟੰਗਣੇ, ਉਸੇ ਨੇ ਮੈਕ ਵਾਲੇ ਦਾ ਪ੍ਰਬੰਧ ਕਰਨਾ, ਉਸੇ ਨੇ ਕਾਰਾਂ ਦਾ ਪ੍ਰਬੰਧ ਕਰਨਾ, ਉਸੇ ਨੇ ਸਰਟੀਫਿਕੇਟ ਬਣਵਾ ਕੇ ਦੇਣੇ, ਉਸੇ ਨੇ ਇਨਾਮ ਦੇਣੇ। ਸਾਰਾ ਕੁਝ ਈਵੈਂਟ ਮੈਨੇਜਮੈਂਟ ਕਰੋ, ਸਰਕਾਰੀ ਖਜ਼ਾਨੇ 'ਚੋਂ ਅਦਾਇਗੀ ਲਓ। ਕੀ ਇਹ ਹਿੱਸਾ ਲੈ ਰਿਹਾ ਕੋਈ ਇਹਦੇ ਵਿੱਚੋਂ? ਕੋਈ ਮੋਟੀ ਧਿਰ ਹਿੱਸਾ ਲੈ ਰਹੀ ਹੈ? ਇਹ ਪੈਸਾ ਪਾਰਟੀ ਨੂੰ ਜਾਂਦਾ ਹੈ, ਸਰਕਾਰੀ ਨੁਮਾਇੰਦਿਆਂ ਨੂੰ ਜਾਂਦਾ ਹੈ, ਦਿੱਲੀ ਸਰਕਾਰ ਨੂੰ ਜਾਂਦਾ ਹੈ, ਕਿਹਨੂੰ ਜਾਂਦਾ? ਪੰਜਾਬ ਇਹ ਜਾਣਨਾ ਚਾਹੁੰਦਾ। ਸੋ ਇਸ ਲਈ ਟੋਟਲ ਈਵੈਂਟ ਮੈਨੇਜਮੈਂਟ ਹੈ। ਸਰਕਾਰਾਂ ਦਾ ਕੰਮ ਈਵੈਂਟ ਕਰਨਾ ਨਹੀਂ,
ਜੀ ਅਮਲੀ ਜਾਮਾ ਪਹਿਨਾਉਣਾ ਹੁੰਦਾ ਹੈ। ਬਿਲਕੁਲ ਸੋ ਇਸ ਲਈ ਜੇਕਰ ਸਰਕਾਰ ਨੇ ਸੱਚਮੁੱਚ ਨਸ਼ਾ ਮੁਕਾਇਆ ਹੁੰਦਾ ਤਾਂ ਪੰਜਾਬ ਆਪ ਉੱਠ ਕੇ ਕਹਿੰਦਾ ਕਿ ਮਾਨ ਸਾਹਿਬ ਕਮਾਲ ਕਰਤੀ, ਤੇ ਤੁਹਾਨੂੰ ਫਿਰ ਸਾਈਕਲ ਚਲਾਉਣ ਦੀ ਲੋੜ ਨਹੀਂ ਪੈਂਦੀ। ਸੋ ਇਸ ਲਈ ਸਾਈਕਲ ਨਾ ਚਲਾਓ, ਸਰਕਾਰ ਚਲਾਓ। ਹਾਂ, ਇੱਕ ਹੋਰ ਖਾਸ ਪਹਿਲੂ ਇਸ ਕੱਲ ਵਾਲੀ ਖਬਰ ਦਾ, ਪ੍ਰਵੀਨ ਜੀ, ਇਹ ਸਾਈਕਲ ਰੈਲੀ, ਨਸ਼ੇ ਖਿਲਾਫ ਸਾਈਕਲ ਰੈਲੀ ਦਾ ਇੱਕ ਕੁਝ ਕੁ ਮਿੰਟਾਂ ਸਕਿੰਟਾਂ ਦਾ ਇੱਕ ਕਲਿੱਪ ਮਾਨ ਸਾਹਿਬ ਦੇ ਹਵਾਲੇ ਨਾਲ ਚੱਲ ਰਿਹਾ ਪੇਜਾਂ ਤੇ, ਸੋਸ਼ਲ ਮੀਡੀਆ ਤੇ। ਉੱਪਰੋਂ ਹਵਾਈ ਸ਼ਾਟ ਵੀ ਦਿਖਾਇਆ ਜਾਂਦਾ ਹੈ, ਭਾਸ਼ਣ ਦਿੰਦੇ ਵੀ ਦਿਖਾਏ ਜਾਂਦੇ ਨੇ, 2 ਵਾਰ ਝੰਡਾ ਲਹਿਰਾਉਂਦੇ ਵੀ ਦਿਖਾਏ ਜਾਂਦੇ ਨੇ, ਨਿਆਣੇ ਮੈਡਲ ਦਿਖਾਉਂਦੇ ਐ, ਵੀ ਦਾ ਨਿਸ਼ਾਨ ਬਣਾਉਂਦੇ ਵੀ ਦਿਖਾਏ ਜਾਂਦੇ ਨੇ, ਸਾਈਕਲਾਂ ਤੇ ਖੜੇ ਵੀ ਦਿਖਾਏ ਜਾਂਦੇ ਨੇ। ਉਹ ਜੇਕਰ ਤਾਂ ਦੇਖ ਲਿਆ ਦਰਸ਼ਕਾਂ ਨੇ ਤਾਂ ਠੀਕ ਹੈ, ਜੇ ਨਹੀਂ ਦੇਖਿਆ ਤਾਂ ਦੁਬਾਰਾ ਗੌਰ ਨਾਲ ਦੇਖਿਓ ਜੀ। ਜੇ ਉਹ ਸਾਰੇ ਈਵੈਂਟ ਦੇ ਵਿੱਚੋਂ ਇੰਨੇ 30 ਸਕਿੰਟਾਂ ਦੇ 1 ਮਿੰਟ ਦੇ ਵਿੱਚੋਂ ਜੇ ਕਿਤੇ ਪੰਜਾਬੀ ਦਾ ਇੱਕ ਅੱਖਰ ਲੱਭ ਜਾਵੇ ਤਾਂ ਮੈਨੂੰ ਦੱਸ ਦਿਓ। ਠੀਕ ਆ। ਉਹ ਸਿਰਫ ਜਿਹੜਾ ਬੰਦਾ ਉਹਨੇ ਮਾਈਕ ਵਾਲਾ ਕਮਲ, ਉਹਦੇ ਬਸ ਮਾਈਕ ਦੇ ਉੱਪਰ ਇੱਕ ਵਾਰ ਕਮਲ ਲਿਖਿਆ ਤੇ ਥੱਲੇ ਉੱਪਰ ਪੰਜਾਬੀ ਚ ਥੱਲੇ ਅੰਗਰੇਜ਼ੀ ਲਿਖਿਆ, ਨਹੀਂ ਕਿਤੇ ਵੀ ਟੀ-ਸ਼ਰਟਾਂ ਦੇ ਜਿੰਨੇ ਲੋਗੋ ਨੇ ਅੰਗਰੇਜ਼ੀ ਚ ਨੇ, ਬੋਰਡ ਜਿਹੜੇ ਲੱਗੇ ਨੇ ਅੰਗਰੇਜ਼ੀ ਚ ਨੇ, ਹੈਨਾ, ਜਿਹੜੀਆਂ ਝੱਗੇ ਟੀ-ਸ਼ਰਟਾਂ ਜਵਾਕਾਂ ਨੇ ਪਾਈਆਂ ਨੇ, ਸਾਈਕਲਾਂ ਤੇ ਜੋ ਤਖਤੀਆਂ ਲੱਗੀਆਂ ਨੇ ਅੰਗਰੇਜ਼ੀ ਚ ਨੇ। ਇਸ ਤੋਂ ਬਾਅਦ ਜਿਹੜੇ ਸਵਾਗਤੀ ਗੇਟ, ਇਨ ਐਗਜ਼ਿਟ ਵਾਲੇ ਗੇਟ ਦਿਖਾਈ ਦਿੰਦੇ ਨੇ, ਗੇਟਾਂ ਦੇ ਉੱਤੇ ਅੰਗਰੇਜ਼ੀ ਆ। ਹੋਰ ਛੱਡੋ, ਜਿਹੜਾ ਝੰਡਾ ਲਹਿਰਾਇਆ, ਝੰਡਾ ਦੇ ਕੇ ਸਾਈਕਲ ਰੈਲੀ ਤੋਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੇ, ਉਹਦੇ ਪਰ ਵੀ ਅੰਗਰੇਜ਼ੀ ਆ। ਤੇ ਇਹ ਤਾਂ ਦਿਖਾਉਂਦੇ ਸੀ ਸਾਨੂੰ ਕਿ ਪੰਜਾਬ 'ਚ ਬੜੀਆਂ ਕੰਪਨੀਆਂ ਆ ਗਈਆਂ, ਬੜੇ ਸ਼ੋਰੂਮ ਖੁੱਲ ਗਏ, ਉਹਨਾਂ ਨੇ ਵੀ ਪੰਜਾਬੀ ਲਿਖਣੀ ਸ਼ੁਰੂ ਕਰਤੀ ਤੇ ਸਰਕਾਰ ਆਪ ਵਸਾਰੀ ਬੈਠੀ ਆ। ਈਵੈਂਟ ਪੰਜਾਬ 'ਚ ਸੀ ਕਿ ਇੰਗਲੈਂਡ 'ਚ ਸੀ? ਸੋ ਜੇਕਰ ਪੰਜਾਬ 'ਚ ਸਰਕਾਰ ਪੰਜਾਬੀ ਨੂੰ ਥਾਂ ਨਹੀਂ ਦਊਗੀ, ਪੰਜਾਬੀ ਨੂੰ ਮਾਣ ਨਹੀਂ ਦਊਗੀ, ਪੰਜਾਬੀ ਨੂੰ ਦਰਕਾਰੂਗੀ, ਤਾਂ ਕੀ ਉਮੀਦ ਕਰੋਗੇ ਫਿਰ? ਮਤਲਬ ਕਿ ਅਸੀਂ ਕਹੀਏ ਸਕੂਲ ਦਾ ਗੇਟ ਭੰਨਾਂਗੇ, ਅਸੀਂ ਕਹਾਂਗੇ ਦੁਕਾਨਦਾਰ ਦਾ ਬੋਰਡ ਪੱਟਾਂਗੇ, ਅਸੀਂ ਕਹਾਂਗੇ ਜੀ ਅਸੀਂ ਸਰਕਾਰੀ ਅਦਾਰੇ ਨੂੰ ਭੰਡਾਂਗੇ, ਅਸੀਂ ਆ ਪ੍ਰਾਈਵੇਟ ਅਦਾਰੇ ਨੂੰ ਭੰਡਾਂਗੇ। ਭਾਈ ਸਰਕਾਰ ਜਿਹੜੇ ਰਾਹ ਦਿਖਾ ਰਹੀ ਆ, ਸਰਕਾਰ ਦਾ ਹੀਜ ਨਹੀਂ ਮੁੱਕਦਾ ਅੰਗਰੇਜ਼ੀ ਨਾਲ। ਅਸੀਂ ਇਹ ਨਹੀਂ ਕਹਿੰਦੇ ਕਿ ਅੰਗਰੇਜ਼ੀ ਸਿੱਖੋ ਨਾ, ਅਸੀਂ ਤਾਂ ਕਹਿੰਦੇ ਸਾਰੀਆਂ ਭਾਸ਼ਾਵਾਂ ਸਿੱਖੋ, ਪਰ ਆਪਣੀ ਬੋਲੀ ਲਿਖਣੀ ਕਿਉਂ ਭੁੱਲਦੇ ਹੋ? ਜੀ ਜੀ। ਸੋ ਇਸ ਲਈ ਕੱਲ ਦੇ ਪੂਰੇ ਸਮਾਗਮ ਦੇ ਵਿੱਚੋਂ, ਪੂਰੀ ਸਾਈਕਲ ਰੈਲੀ ਦੇ ਵਿੱਚੋਂ ਜੇ ਪੰਜਾਬੀ ਲੱਭ ਜਾਵੇ ਤਾਂ ਮੈਨੂੰ ਜ਼ਰੂਰ ਦੱਸ ਦਿਓ ਜੀ। ਜੀ ਜੀ। ਸ਼ਰਮਾ, ਜਿਵੇਂ ਤੁਸੀਂ ਕਿਹਾ ਨਾ, ਸਰਕਾਰਾਂ ਦਾ ਕੰਮ ਈਵੈਂਟ ਮੈਨੇਜਮੈਂਟ ਕਰਨਾ ਨਹੀਂ ਹੁੰਦਾ, ਸਰਕਾਰਾਂ ਦਾ ਕੰਮ ਕਰਕੇ ਦਿਖਾਉਣਾ ਹੁੰਦਾ। ਪਰ ਪਤਾ ਨਹੀਂ ਕਿਉਂ ਸਰਕਾਰ ਸੱਤਾ ਦੇ ਵਿੱਚ ਹੋ ਕੇ ਵੀ ਪਾਰਟੀ ਆਪੋਜੀਸ਼ਨ ਵਾਂਗੂ ਟਰੀਟ ਕਰ ਰਹੀ ਹੈ ਮਸਲਿਆਂ ਨੂੰ। ਜੇਕਰ ਤੁਸੀਂ ਮਸਲਿਆਂ ਨੂੰ ਆਪੋਜੀਸ਼ਨ ਦੇ ਵਿੱਚ ਹੁੰਦਿਆਂ ਵੀ ਚੁੱਕ ਰਹੇ ਹੋ ਤੇ ਸੱਤਾ ਦੇ ਵਿੱਚ ਆ ਕੇ ਵੀ ਚੁੱਕ ਰਹੇ ਹੋ, ਫਿਰ ਤੁਹਾਡੀ ਆਪਣੀ ਕਾਰਗੁਜ਼ਾਰੀ ਐਜ਼ ਏ ਸਰਕਾਰ, ਐਜ਼ ਏ ਗਵਰਨਮੈਂਟ ਕਿੱਥੇ ਹੈ? ਸੋ ਬਿਲਕੁਲ ਸਵਾਲ ਜਾਇਜ਼ ਨੇ, ਔਰ ਪਤਾ ਨਹੀਂ ਕਦੋਂ ਇਹਨਾਂ ਸਵਾਲਾਂ ਤੇ ਸਰਕਾਰਾਂ ਜਿਹੜੀਆਂ ਗੌਰ ਕਰਨਗੀਆਂ। ਪਹਿਲਾਂ ਵਾਲਿਆਂ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਇਹ ਰੋਡਵੇਜ਼ ਦੀਆਂ ਬੱਸਾਂ ਲੈ ਜਾਂਦੇ ਨੇ, ਉਹ ਵੀ ਭੁਲੇਖੇ ਨਿਕਲ ਗਏ। ਤੁਸੀਂ ਇੱਕ ਦਿਨ ਦੱਸਿਆ ਸੀ ਮੋਗੇ ਖੜੀਆਂ ਸਵਾਰੀਆਂ ਡੀਕਦੀਆਂ ਰਹੀਆਂ। ਫਿਰ ਉਹ ਕਹਿੰਦੇ ਸੀਗੇ ਜੀ ਇਹ ਵੰਗਾਰ ਪਾਉਂਦੇ ਨੇ, ਇਹਨਾਂ ਨੇ ਫਿਰ ਮਹਿਕਮਿਆਂ ਨੂੰ ਸ਼ੁਰੂ ਕਰਤੀ ਕਿ ਚਲੋ ਜੀ ਸਿਵਲ ਸਪਲਾਈ ਫੂਡ ਵਾਲੇ ਜਿਹੜੇ ਮਹਿਕਮਾ ਪੰਜਾਬ ਦਾ, ਉਹਨੂੰ ਤੁਸੀਂ ਵੇਖੋ ਜੀ ਰੈਲੀਆਂ ਰੂਲੀਆਂ ਦਾ ਪ੍ਰਬੰਧ। ਸੋ ਜਿਹੜਾ ਉਹ ਇੱਕ ਕੰਮਕਾਰ ਕਰਨ ਦਾ ਤਰੀਕਾ ਨਾ, ਉਹ ਸਾਰਾ ਤਕਰੀਬਨ ਰਵਾਇਤੀ ਸਿਆਸਤਦਾਨਾਂ ਵਾਲਾ ਹੀ ਹੈ, ਕੋਈ ਉਹਦੇ ਨਾਲੋਂ ਜੁਦਾ ਕੁਛ ਨਹੀਂ ਹੈ।